1947 ਨੂੰ ਇੱਕ ਸਿੱਖ ਖਾਨਦਾਨ ਜਦੋਂ ਪਾਕਿਸਤਾਨ ਤੋਂ ਹਿਜਰਤ ਕਰਕੇ ਤੇ ਇੰਡੀਆ ਚੱਲਾ ਤੇ ਇੱਕ ਮੁਸਲਮਾਨਾਂ ਦਾ 5 ਸਾਲਾਂ ਦਾ ਬੱਚਾ ਵੀ ਇਸ ਖਾਨਦਾਨ ਦੇ ਨਾਲ ਹੀ ਟੁਰਦਾ ਟੁਰਦਾ ਇੰਡੀਆ ਚਲਾ ਗਿਆ। ਉਸ ਤੋਂ ਤਕਰੀਬਨ 8 ਸਾਲ ਬਾਅਦ ਉਹ ਵਾਪਸ ਪਾਕਿਸਤਾਨ ਆਇਆ ਜਦੋਂ ਕਿ ਉਹਦੀ ਉਮਰ ਕੋਈ 13 ਸਾਲ ਹੋ ਚੁੱਕੀ ਸੀ। ਤੇ ਫਿਰ ਉਸ ਬੱਚੇ ਨੇ ਕੀ ਆ ਕੇ ਦੱਸਿਆ ਜਾਂ ਉਹ ਕਿਸ ਤਰ੍ਹਾਂ ਵਾਪਸ ਆਇਆ, ਇਹ ਜਨਾਬ ਇੱਕ ਸਟੋਰੀ ਸੱਚੀ ਸੀ। ਉੱਥੇ ਇੰਡੀਆ 'ਚ ਰਹਿਣ ਵਾਲੀ ਇੱਕ ਬਜ਼ੁਰਗ ਸਿੱਖ ਖਾਤੂਨ ਨੇ ਸੁਣਾਈ, ਜਿਹਨੇ ਦੱਸਿਆ ਕਿ ਮੈਂ ਉਦੋਂ ਯੰਗ ਹੁੰਦੀ ਸਾਂ ਤੇ ਮੇਰਾ ਛੋਟਾ ਭਰਾ ਵੀ 5-6 ਸਾਲਾਂ ਦਾ ਸੀ, ਮੁਸਲਮਾਨਾਂ ਦਾ ਮੁੰਡਾ ਵੀ 5-6 ਸਾਲਾਂ ਦਾ ਸੀ। ਅਸੀਂ ਹਮਸਾਏ ਸਾਂ ਤੇ ਜਦੋਂ ਇੰਡੀਆ ਆਉਣ ਲੱਗੇ ਤੇ ਉਹ ਬੱਚਾ ਵੀ ਖੇਡਦਾ ਖੇਡਦਾ ਜਿਹੜਾ ਨਾ ਅੱਗੇ ਆ ਗਿਆ। ਤੇ ਜਦੋਂ ਅਸੀਂ ਕਾਫਲੇ ਦੇ ਨਾਲ ਬੜੀ ਦੂਰ ਚਲੇ ਗਏ ਇੰਡੀਆ ਦੀ ਹਦੂਦ 'ਚ, ਫੇਰ ਸਾਨੂੰ ਪਤਾ ਲੱਗਾ ਕਿ ਓਏ ਹੋਏ ਹੋਏ ਇਹ ਤੇ ਸਾਡੇ ਹਮਸਾਇਆਂ ਦਾ ਮੁਸਲਮਾਨ ਬੱਚਾ ਵੀ ਸਾਡੇ ਨਾਲ ਆ ਗਿਆ। ਉਦੋਂ ਮੁਮਕਿਨ ਨਹੀਂ ਸੀ ਹੈਗਾ ਉਹਨੂੰ ਬੱਚੇ ਨੂੰ ਉਸੇ ਵੇਲੇ ਵਾਪਸ ਪਹੁੰਚਾਉਣਾ। ਤੇ ਅਸੀਂ ਸੋਚਿਆ ਕਿ ਅਸੀਂ ਉੱਥੇ ਜਾ ਕੇ ਕੈਂਪ 'ਚ ਦੇ ਦਿਆਂਗੇ ਤੇ ਉੱਥੋਂ ਫਿਰ ਇਹ ਨਾਰੋਵਾਲ ਦੇ ਕੋਲ ਇੱਕ ਪਿੰਡ ਏ ਉੱਥੇ ਵਾਪਸ ਆ ਜਾਏਗਾ। ਲੇਕਿਨ ਜਦੋਂ ਅਸੀਂ ਉੱਥੇ ਇੰਡੀਆ ਚਲੇ ਗਏ ਤੇ ਸਾਡਾ ਦਿਲ ਜਿਹੜਾ ਨਾ ਉਹ ਨਾ ਕੀਤਾ ਕਿ ਅਸੀਂ ਇਹ ਬੱਚੇ ਨੂੰ ਲਵਾਰਸ ਕਿਸੇ ਦੇ ਹਵਾਲੇ ਕੀਤਾ ਜਾਏ। ਅਸੀਂ ਆਖਿਆ ਫਿਰ ਪਲਦਾ ਜਿੱਥੇ ਸਾਡਾ ਬੱਚਾ ਪਲੇਗਾ ਇਹ ਵੀ ਪਲਦਾ ਰਹੇਗਾ। ਤੇ ਉਹ ਬੱਚਾ ਜਨਾਬ ਸਾਡੇ ਨਾਲ ਫਿਰ ਜਿਹੜਾ ਨਾ ਖੇਡਦਾ ਰਿਹਾ। ਅਸੀਂ ਉਹਨੂੰ ਸੱਕੇ ਭਰਾ ਦਾ ਪਿਆਰ ਦਿੱਤਾ। ਮਾਂ ਜੀ ਨੇ ਆਖਿਆ ਕਿ ਅਸੀਂ ਵੀ ਛੋਟੀਆਂ ਸਾਂ, ਸੱਕੇ ਭਰਾ ਦਾ ਪਿਆਰ ਦਿੱਤਾ ਔਰ ਇੰਨਾ ਕੁ ਉਹਦੇ ਨਾਲ ਪਿਆਰ ਸਾਡਾ ਪੈ ਗਿਆ ਕਿ ਜਨਾਬ ਇਸ ਤਰ੍ਹਾਂ ਲੱਗਦਾ ਕਿ ਸਾਡੀ ਮਾਂ ਦਾ ਸੱਕਾ ਜੰਮਿਆ ਹੋਇਆ ਇਹ ਪੁੱਤਰ ਹੈਗਾ ਏ। ਲੇਕਿਨ ਉਹ ਤੇ ਆਇਆ ਸੀ ਗਲਤੀ ਨਾਲ। ਬਹਰਹਾਲ ਉਹਨਾਂ ਆਖਿਆ ਕਿ ਅਸੀਂ ਉਦੋਂ ਨਾ ਤੇ ਕੋਈ ਚਿੱਠੀਆਂ ਨਾ ਟੈਲੀਫੋਨ ਕੁਝ ਵੀ ਨਹੀਂ ਸੀ, ਇੰਨਾ ਕੋਈ ਜ਼ਰੀਆ ਸਾਡੇ ਕੋਲ, ਤੇ ਉਹ ਬੱਚਾ ਪਾਲਦਾ ਰਿਹਾ। ਲੇਕਿਨ ਸਾਡੀ ਥੋੜੀ ਜਿਹੀ ਇਹ ਵੀ ਬੇਈਮਾਨੀ ਵਿੱਚ ਆ ਗਈ। ਅਸੀਂ ਆਖਿਆ ਹੁਣ ਸਾਨੂੰ ਇੰਨਾ ਪਿਆਰ ਇਸ ਬੱਚੇ ਨਾਲ ਹੋ ਗਿਆ ਤੇ ਅਸੀਂ ਇਹਨੂੰ ਨਹੀਂ ਦੇਣਾ, ਆਰਮੀ ਨੂੰ ਨਹੀਂ ਦੇਣਾ, ਮਿਲਟਰੀ ਨੂੰ ਨਹੀਂ ਦੇਣਾ ਕਿ ਉਹ ਇਸ ਬੱਚੇ ਨੂੰ ਇੰਡੀਆ ਤੋਂ ਪਾਕਿਸਤਾਨ ਲੈ ਜਾਣ। ਜਦੋਂ ਵੀ ਆਰਮੀ ਆਉਂਦੀ ਸੀ ਪਿੰਡਾਂ ਦੇ ਵਿੱਚ ਪੁੱਛਦੀ ਸੀ ਕਿ ਇਸ ਪਿੰਡ 'ਚ ਕਿਸੇ ਦਾ ਕੋਈ ਬੱਚਾ ਮੁਸਲਮਾਨ ਦਾ ਕੁੜੀ ਬਾਬਾ ਤੇ ਨਹੀਂ ਰਹਿ ਗਿਆ, ਅਗਰ ਰਹਿ ਗਿਆ ਸਾਨੂੰ ਦਿੱਤਾ ਜਾਏ, ਉਹਨੂੰ ਵਾਪਸ ਘੱਲਣਾ ਹੈ। ਲੇਕਿਨ ਅਸੀਂ ਇਹ ਬੱਚਿਆਂ ਦੇ ਬਾਰੇ 'ਚ ਨਹੀਂ ਕਿਸੇ ਨੂੰ ਦੱਸਿਆ। ਵਕਤ ਗੁਜ਼ਰਦਾ ਗਿਆ, ਫਿਰ 8 ਸਾਲ ਹੋ ਗਏ ਸਾਡੀ ਵੀ ਜਿਹੜਾ ਨਾ ਉਨੀ ਦੇਰ ਤੱਕ ਇਹ ਆਇਆ ਕਿ ਇਹਦਾ ਮਾਂ ਪਿਓ ਕੀ ਕਰਦਾ ਹੋਏਗਾ। ਕੁਝ ਆਰਮੀ ਨੂੰ ਵੀ ਪਤਾ ਲੱਗ ਗਿਆ ਨਾ ਘਰ ਮੁਸਲਮਾਨਾਂ ਦਾ ਇੱਕ ਬੱਚਾ ਜਿਹੜਾ ਪਾਕਿਸਤਾਨ ਤੋਂ ਆਇਆ। ਤੇ ਉਹ ਬੱਚਾ ਜਦੋਂ ਸਾਡੇ ਕੋਲ ਲੈਣ ਆਏ ਸਾਰਾ ਟੱਬਰ ਇਸ ਤਰ੍ਹਾਂ ਰੋਂਦਾ ਸੀ ਕਿ ਜਿਸ ਤਰ੍ਹਾਂ ਅੱਜ ਸਾਡਾ ਕੋਈ ਇਸ ਦੁਨੀਆ ਤੋਂ ਟੁਰ ਗਿਆ, ਕੋਈ ਬੱਚਾ ਮਰ ਗਿਆ, ਕਿ ਇੰਨਾ ਸਾਨੂੰ ਉਹਦਾ ਦੁੱਖ ਹੋਇਆ ਸੀ। ਔਰ ਉਹਨੂੰ ਅਸੀਂ ਨਵੇਂ ਕੱਪੜੇ ਪਾਏ, ਉਹਦੀ ਜੇਬ 'ਚ ਪੈਸੇ ਪਾਏ ਔਰ ਉਹਨੂੰ ਜਨਾਬ ਅਸੀਂ ਆਪਣੀ ਹੱਥੀ ਅੰਮ੍ਰਿਤਸਰ ਕੈਂਪ ਦੇ ਵਿੱਚ ਛੱਡ ਕੇ ਆਏ ਆਰਮੀ ਦੇ ਨਾਲ। ਅਸੀਂ ਆਪੀ ਵੀ ਗਏ ਤੇ ਉਸ ਤੋਂ ਬਾਅਦ ਉਹ ਬੱਚਾ ਪਾਕਿਸਤਾਨ ਆ ਗਿਆ। ਤੇ ਦੋਸਤੋ ਇਸ ਤਰ੍ਹਾਂ ਦੀਆਂ ਲਾਤਦਾਦ ਐਸੀਆਂ ਸੱਚੀਆਂ ਕਹਾਣੀਆਂ ਅੱਜ ਵੀ ਸੁਣਨ ਨੂੰ ਮਿਲਦੀਆਂ ਨੇ। ਜੂ ਕੋਈ ਵੀਡੀਓ ਵੇਖੀ ਦੀ ਹੈ ਜਾਂ ਕਿਸੇ ਬਾਬੇ ਨੂੰ ਮਿਲੀ ਦਾ, ਜਿਹਨੂੰ ਸੁਣ ਕੇ ਇੰਨਾ ਕੁ ਦਿਲ ਪਰੇਸ਼ਾਨ ਹੋ ਜਾਂਦਾ ਕਿ ਯਾਰ ਕਿਸ ਤਰ੍ਹਾਂ ਦਾ ਵਕਤ ਹੋਏਗਾ ਜਦੋਂ ਹੱਸਦਿਆਂ ਵਸਦਿਆਂ ਲੋਕਾਂ ਨੂੰ ਘਰ ਛੱਡਣੇ ਪਏ, ਜ਼ਮੀਨਾਂ ਛੱਡਣੀਆਂ ਪਈਆਂ, ਖੂਹ ਛੱਡਣੇ ਪਏ, ਬਾਗ ਛੱਡਣੇ ਪਏ, ਦੁਕਾਨਾਂ ਛੱਡਣੀਆਂ ਪਈਆਂ। ਔਰ ਫਿਰ ਜਿਹੜੇ ਹਿੰਦੂ ਸਾਰੇ ਸਿੱਖ ਸਨ ਉਹ ਪਾਕਿਸਤਾਨ ਤੋਂ ਇੰਡੀਆ, ਤੇ ਇੰਡੀਆ ਦੇ ਜਿਹੜੇ ਮੁਸਲਮਾਨ ਸਨ ਉਹ ਪਾਕਿਸਤਾਨ ਆ ਗਏ ਔਰ ਜਾਨਾਂ ਵੀ ਗਵਾਈਆਂ, ਇੱਜ਼ਤਾਂ ਵੀ ਗਵਾਈਆਂ। ਔਰ ਉਹਦੇ ਨਾਲ ਇੱਕ ਐਸਾ ਸਫ਼ਰ ਇਹਨਾਂ ਨੇ ਕੀਤਾ, ਐਸੀ ਹਿਜਰਤ ਕੀਤੀ ਕਿ ਜਿਹਦਾ ਪਤਾ ਹੀ ਨਹੀਂ ਸੀ ਕਿ ਅਸੀਂ ਜਾਣਾ ਕਿੱਥੇ ਵੇ, ਰਹਿਣਾ ਕਿੱਥੇ ਵੇ, ਸਾਡਾ ਕੋਈ ਠਿਕਾਣਾ ਹੈ ਕਿ ਨਹੀਂ ਹੈ। ਤੇ ਇਸੇ ਤਰ੍ਹਾਂ ਜਿਹੜਾ ਨਾ ਸਾਨੂੰ ਜੂ ਕਿ ਸਟੋਰੀ ਦਾ ਪਤਾ ਚੱਲਦਾ ਹੈ, ਜੂ ਕੋਈ ਕਹਾਣੀ ਸੱਚੀ ਸਾਡੇ ਸਾਹਮਣੇ ਆਉਂਦੀ ਹੈ, ਅਸੀਂ ਕੋਸ਼ਿਸ਼ ਕਰਨੇ ਆ ਕਿ ਉਹਨੂੰ ਮੀਡੀਆ ਤੇ ਲੈ ਕੇ ਆਈਏ ਤਾਂ ਕਿ ਉਹ ਰਿਕਾਰਡ ਦਾ ਹਿੱਸਾ ਰਵੇ। ਤੁਸੀਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਇਹੋ ਜਿਹੀਆਂ ਵੀਡੀਓ ਨੂੰ, ਤਾਂ ਕਿ ਪਤਾ ਚੱਲ ਸਕੇ ਕਿ ਤੁਹਾਨੂੰ ਇਹ ਜਿਹੜੀਆਂ ਸਟੋਰੀਆਂ ਨੇ ਜਾਂ ਇਹ ਜਿਹੜੀ ਫੀਲਿੰਗਸ ਤੁਹਾਡੀ ਕੀ ਹੈਗੀ ਹੈ।